ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਅੱਜ ਦੇ ਜਿਹੜੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਜਕਾਰਾ ਮੂਵਮੈਂਟ ਵਾਲਿਆਂ ਦੇ ਨਾਲ। ਇਹਨਾਂ ਦੇ ਦੁਆਰਾ ਇੱਕ ਜਿਹੜਾ ਜਕਾਰਾ ਲੇਬਰ ਰਾਈਟ ਇਨੀਸ਼ੀਏਟਿਵ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਆ। ਜਿਹੜੇ ਕੰਮ ਕਰਨ ਵਾਲੇ ਆ ਕਿਰਤੀ ਆ ਉਹਨਾਂ ਦੇ ਹੱਕਾਂ ਦੇ ਸੰਬੰਧ ਦੇ ਵਿੱਚ ਇੱਕ ਜਿਹੜੀ ਲਹਿਰ ਆ ਉਸ ਨੂੰ ਲੈ ਕੇ ਆ। ਖਾਸ ਕਰਕੇ ਇਸ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਜਾਣਕਾਰੀ ਦੇਣ ਦੇ ਲਈ ਵੀ ਜਿਹੜੇ ਕੰਮ ਕਰਨ ਵਾਲੇ ਉਹਨਾਂ ਦੇ ਕੀ ਹੱਕ ਨੇ, ਕੀ ਕਾਨੂੰਨ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਸਹਾਇਤਾਵਾਂ ਦਿੰਦਾ ਹੈ ਅਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਰੱਖਿਆ ਵੀ ਜਿਹੜੀ ਆ ਉਹ ਕਰਦਾ ਹੈ। ਸੋ ਉਸ ਦੇ ਪ੍ਰਤੀ ਜਿਹੜੀ ਆ ਅੱਜ ਆਪਾਂ ਗੱਲਬਾਤ ਕਰਾਂਗੇ ਅਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਜਕਾਰਾ ਮੂਵਮੈਂਟ ਤੋਂ ਨਵਦੀਪ ਕੌਰ ਜਿਹੜੇ ਉਹ ਜੁੜ ਚੁੱਕੇ ਨੇ। ਨਵਦੀਪ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਨਵਦੀਪ, ਜਿੱਦਾਂ ਮੈਂ ਜ਼ਿਕਰ ਕੀਤਾ ਆ ਜਿਹੜਾ ਇਹ ਲੇਬਰ ਰਾਈਟਸ ਇਨੀਸ਼ੀਏਟਿਵ ਆ ਜਕਾਰਾ ਮੂਵਮੈਂਟ ਦਾ, ਇਹ ਕੋਵਿਡ ਦੇ ਦੌਰਾਨ ਤੁਸੀਂ ਇਹ ਸ਼ੁਰੂ ਕੀਤਾ ਆ। ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਚੀਜ਼ ਕੀ ਹੈਗੀ ਆ, ਦੈਨ ਵਿਲ ਗੋ ਇਨ ਦਾ ਬੈਕਗਰਾਊਂਡ ਵੀ ਕਿਉਂ ਸ਼ੁਰੂ ਕਰਨਾ ਪਿਆ ਸਾਰਾ ਕੁਝ। ਸੋ ਇਹ ਕੀ ਇਸ ਦੇ ਪਿੱਛੇ ਹੈਗਾ ਆ, ਕੀ ਹੈ ਲੇਬਰ ਰਾਈਟਸ ਇਨੀਸ਼ੀਏਟਿਵ? ਹਾਂਜੀ, ਸੋ ਇਹ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਆ ਐਕਚੁਅਲੀ ਗਵਰਨਮੈਂਟ, ਕੈਲੀਫੋਰਨੀਆ ਦੀ ਗਵਰਨਮੈਂਟ ਦੇ ਨਾਲ ਰਲ ਕੇ। ਉਹਨਾਂ ਦੀ ਕੈਲੀਫੋਰਨੀਆ ਲੇਬਰ ਐਂਡ ਵਰਕਫੋਰਸ ਡਿਵੈਲਪਮੈਂਟ ਏਜੰਸੀ ਨਾਲ ਇਹ ਰਲ ਕੇ ਪ੍ਰੋਜੈਕਟ ਸ਼ੁਰੂ ਹੋਇਆ ਆ, ਜਿੱਥੇ ਅਸੀਂ ਆਪਣੇ ਪੰਜਾਬੀ ਭਾਈਚਾਰੇ ਨੂੰ ਤਾਂ ਲੈਟਿਨੈਕਸ ਭਾਈਚਾਰੇ ਨੂੰ ਉਹਨਾਂ ਦੇ ਕੰਮ ਦੇ ਹੱਕਾਂ ਬਾਰੇ ਦੱਸਦੇ ਹਾਂ। ਉਹਨਾਂ ਦੇ ਕੰਮ 'ਤੇ ਕੀ ਹੱਕਾਂ ਤਾਂ ਗਾਹਾਂ ਕਿ ਉਹਨਾਂ ਦੇ ਇੱਥੇ ਕੈਲੀਫੋਰਨੀਆ 'ਚ ਯੂਨਾਈਟਿਡ ਸਟੇਟਸ ਲਾਜ਼ ਕੀ ਆ ਜਿਹੜੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਆ, ਅਤੇ ਉਹਨਾਂ ਦੇ ਸਟੇਟ ਬੈਨੀਫਿਟਸ ਕੀ ਆ ਜਿਹੜੇ ਉਹ ਲੈ ਸਕਦੇ ਆ ਜੇ ਕਿਤੇ ਉਹਨਾਂ ਦੀ ਜੋਬ ਚੱਲ ਜਾਵੇ ਜਾਂ ਫਿਰ ਕੋਈ ਮੁਸ਼ਕਿਲ ਹੋਵੇ, ਕੋਈ ਟਰਬਲ ਹੋਵੇ ਕੰਮ 'ਤੇ ਉਹ ਕਿਹੜੇ ਸਟੈਪਸ ਲੈ ਸਕਦੇ ਆ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਨੂੰ। ਓਕੇ, ਸੋ ਇਹ ਤੁਸੀਂ ਕੋਵਿਡ ਦੇ ਦੌਰਾਨ ਇਨੀਸ਼ੀਏਟਿਵ ਸ਼ੁਰੂ ਕੀਤਾ, ਉਸ ਦੇ ਪਿੱਛੇ ਕੀ ਕਾਰਨ ਸੀਗਾ? ਹਾਂਜੀ, ਸੋ ਆਪਾਂ ਕੋਵਿਡ 'ਤੇ ਦੇਖਿਆ ਹੀ ਆ ਲਾਸਟ ਈਅਰ ਤੋਂ ਹੁਣ ਤੱਕ ਕਿੰਨੇ ਜ਼ਿਆਦਾ ਆਪਣੀ ਕਮਿਊਨਿਟੀ ਵਿੱਚ ਲੋਕੀ ਅਫੈਕਟਡ ਹੋਏ ਆ, ਰਾਈਟ, ਇੰਪੈਕਟਡ ਪਏ ਆ ਕਿ ਕੋਵਿਡ ਦੇ ਕੰਮ ਪਲੇਸ 'ਤੇ ਕਿੰਨੇ ਜ਼ਿਆਦਾ ਕੋਵਿਡ ਦੀਆਂ ਮੌਤਾਂ ਵੀ ਹੋਈਆਂ ਆ। ਅਤੇ ਕੋਵਿਡ ਇੰਨੇ ਜ਼ਿਆਦਾ ਨੂੰ ਲੱਗਾ ਬਿਕਾਜ਼ ਇੰਪਲੋਇਰ ਜਿਹੜੇ ਆ ਕੰਮ ਦੇ ਮਾਲਕ ਆ ਉਹਨਾਂ ਨੇ ਉਹ ਸਟੈਪਸ ਨਹੀਂ ਚੁੱਕੇ ਜਿਹੜੇ ਪ੍ਰੋਟੈਕਟ ਕਰਨ ਨੂੰ, ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨ ਨੂੰ ਚੁੱਕਣੇ ਚਾਹੀਦੇ ਸੀ ਟਾਈਮ 'ਤੇ, ਰਾਈਟ, ਹੈ ਨਾ। ਸੋ ਕਾਫੀ ਲੋਕਾਂ ਦੀ ਇਸ ਤਰੀਕੇ ਨਾਲ ਉਹਨਾਂ ਨੂੰ ਕਿੰਨਾ ਜ਼ਿਆਦਾ ਇੰਪੈਕਟ ਪਿਆ, ਮੌਤਾਂ ਹੋਈਆਂ। ਤਾਂ ਇਹ ਅਸੀਂ ਚਾਹੁੰਦੇ ਕਿ ਗਾਹਾਂ ਹੁਣ ਆਪਾਂ ਆਪਣੇ ਹੱਕਾਂ ਬਾਰੇ ਜਾਣੀਏ ਕਿ ਗਾਹਾਂ ਇੱਦਾਂ ਜੇ ਕਿਤੇ ਇੱਦਾਂ ਫੇਰ ਦੁਬਾਰਾ ਹੋਵੇ, ਰਾਈਟ, ਔਰ ਜਾਂ ਫਿਰ ਗਾਹਾਂ ਈਵਨ ਜੇ ਕੋਵਿਡ ਵੀ ਨਾ ਹੋਵੇ ਫਿਰ ਵੀ ਤੁਹਾਨੂੰ ਜਿਹੜੇ ਤੁਹਾਡੇ ਹੱਕ ਆ, ਤੁਹਾਡੇ ਰਾਈਟਸ ਆ, ਕੀ ਸਹੂਲਤਾਂ ਆ ਤੁਹਾਡੇ ਲਈ, ਉਹ ਤੁਸੀਂ ਜਾਣੋ ਤਾਂ ਫਿਰ ਉਹ ਤੁਸੀਂ ਸਟੈਪਸ ਟੇਕ ਕਰ ਸਕਦੇ ਆ। ਜੀ, ਇਹ ਜਿਹੜੇ ਲੇਬਰ ਰਾਈਟਸ ਦੇ ਬਾਰੇ ਅਕਸਰ ਨਵਦੀਪ ਆਪਾਂ ਦੇਖਦੇ ਹਾਂ ਵੀ ਹੋਰ ਭਾਸ਼ਾਵਾਂ ਦੇ ਵਿੱਚ, ਹੋਰ ਬੋਲੀਆਂ ਦੇ ਵਿੱਚ ਇਸ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਪੰਜਾਬੀ ਵਿੱਚ ਬਹੁਤ ਘੱਟ ਜਿਹੜੀ ਉਹ ਦੇਖੀ ਗਈ ਆ। ਸੋ ਕੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕ ਤੁਹਾਡੇ ਵੱਲੋਂ ਹੀ ਇਹ ਪੰਜਾਬੀ ਦੇ ਵਿੱਚ ਕੋਸ਼ਿਸ਼ ਹੈਗੀ ਆ ਜਾਂ ਹੋਰ ਵੀ ਕੋਈ ਸੰਸਥਾਵਾਂ ਕੰਮ ਕਰ ਰਹੀਆਂ ਨੇ ਇੱਦਾਂ? ਇਸ ਵਕਤ ਇਸ ਪ੍ਰੋਜੈਕਟ ਉੱਪਰ ਤਾਂ ਸਿਰਫ ਜਕਾਰਾ ਮੂਵਮੈਂਟ ਹੈ। ਅਸੀਂ ਪੰਜਾਬੀ ਤਾਂ ਸਾਡਾ ਵੀ ਫੋਕਸ ਜ਼ਿਆਦਾ ਸੈਂਟਰ ਵੈਲੀ ਦਾ ਆ। ਓਕੇ, ਬਟ ਅਗੇਨ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਆਊਟਸਾਈਡ ਆਫ ਸੈਂਟਰ ਵੈਲੀ, ਤੁਸੀਂ ਸਾਨੂੰ ਜ਼ਰੂਰ ਫੋਨ ਕਰੋ ਤਾਂ ਅਸੀਂ ਤੁਹਾਨੂੰ ਮਦਦ ਕਰਾਂਗੇ। ਪਰ ਜਿਹੜੀ ਸਾਡੀ ਆਊਟਰੀਚ ਹੋਣ ਰਹੀ ਆ, ਜਿੱਦਾਂ ਅਸੀਂ ਗੁਰਦੁਆਰੇ ਜਾ ਕੇ ਟੇਬਲਿੰਗ ਕਰਦੇ ਹਾਂ ਜਾਂ ਫਿਰ ਅਸੀਂ ਡੋਰ ਟੂ ਡੋਰ ਜਾਣ ਰਹੇ ਹਾਂ ਲੋਕਾਂ ਨੂੰ ਇਹ ਉਹਨਾਂ ਦੇ ਹੱਕਾਂ ਬਾਰੇ ਦੱਸਣ ਨੂੰ, ਰਾਈਟ, ਹੈ ਨਾ, ਉਹ ਅਸੀਂ ਜ਼ਿਆਦਾ ਸੈਂਟਰ ਵੈਲੀ, ਮਰਸੈਡ ਕਾਉਂਟੀ, ਸਟੈਨਿਸਲਾਸ ਕਾਉਂਟੀ, ਫ੍ਰੈਜ਼ਨੋ ਕਾਉਂਟੀ ਇੱਧਰ ਕਰਨ ਰਹੇ ਹਾਂ। ਬਟ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਅਸੀਂ ਸੋਸ਼ਲ ਮੀਡੀਆ ਉੱਪਰ ਕਾਫੀ ਹਾਂ, ਰਾਈਟ, ਇੰਸਟਾਗ੍ਰਾਮ, ਫੇਸਬੁੱਕ, ਸਾਡਾ ਵਟਸਐਪ ਗਰੁੱਪ ਵੀ ਹੈ ਜਿੱਥੇ ਜਿਨ੍ਹਾਂ ਕੋਲ ਆਪਣੇ ਸੋਸ਼ਲ ਮੀਡੀਆ ਨਹੀਂ ਹੈਗਾ, ਆਂਟੀ ਅੰਕਲਾਂ ਕੋਲ, ਤਾਂ ਉਹਨਾਂ ਨੂੰ ਅਸੀਂ ਵਟਸਐਪ ਗਰੁੱਪ 'ਚ ਪਾ ਲੈਂਦੇ ਤਾਂ ਉੱਥੇ ਉਹ ਸੇਮ ਜਾਣਕਾਰੀ ਉਹਨਾਂ ਦੇ ਹੱਕਾਂ ਬਾਰੇ ਦੱਸਦੇ ਆ। ਸੋ ਜੇ ਕਿਤੇ ਤੁਸੀਂ ਸੈਂਟਰ ਵੈਲੀ ਤੋਂ ਬਾਹਰ ਆ ਜਾਂ ਫਿਰ ਤੁਸੀਂ ਸਾਨੂੰ ਸੰਪਰਕ ਕਰਨਾ ਚਾਹੁੰਦੇ ਆ, ਤੁਸੀਂ ਜ਼ਰੂਰ ਕਰਿਓ। ਅਸੀਂ ਤੁਹਾਨੂੰ ਵਟਸਐਪ ਗਰੁੱਪ ਵਿੱਚ ਐਡ ਕਰ ਸਕਦੇ ਹਾਂ, ਤੁਹਾਨੂੰ ਆਪਣਾ ਸੋਸ਼ਲ ਮੀਡੀਆ ਦੇ ਸਕਦੇ ਹਾਂ ਅਤੇ ਉੱਦਾਂ ਵੀ ਮਦਦ ਕਰਨ ਨੂੰ ਜ਼ਰੂਰ। ਜੀ, ਸੋ ਨਵਦੀਪ ਕੀ ਹੈਗਾ ਕੰਟੈਕਟ ਨੰਬਰ ਜਿਹੜਾ ਵਟਸਐਪ ਦੇ ਉੱਤੇ ਉਸ ਜੇ ਕੋਈ ਗਰੁੱਪ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ? ਹਾਂਜੀ, ਸੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ। ਮੇਰਾ ਨੰਬਰ ਹੈਗਾ 559-549-3898। ਓਕੇ, ਸੋ ਬਿਲਕੁਲ ਇਹ ਮੇਰਾ ਜਿਹੜਾ ਜ਼ਰੂਰ ਅਗਲਾ ਸਵਾਲ ਸੀਗਾ, ਕਿਉਂ ਜਿੱਦਾਂ ਤੁਸੀਂ ਕਿਹਾ ਵੀ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ, ਪਰ
ਜਿਹੜੇ ਕੰਮ ਕਰਨ ਵਾਲੇ ਆ ਉਹ ਹੈਗੇ ਆ ਆਪਣੇ ਮਮ ਡੈਡ ਦੀਆਂ ਜਿਹੜੀਆਂ ਉਮਰ ਵਾਲੇ ਜ਼ਿਆਦਾ ਜਿਹੜੇ ਅਜਿਹੇ ਕੰਮਾਂ ਦੇ ਵਿੱਚ ਚਿਰ ਤੋਂ ਆਏ ਆ ਅਤੇ ਉੱਥੇ ਜਿਹੜੇ ਉਹ ਕੰਮ ਕਰ ਰਹੇ ਆ ਉਹ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਯੂਜ਼ ਨਹੀਂ ਕਰਦੇ। ਸੋ ਜ਼ਰੂਰ ਉਹਨਾਂ ਤੱਕ ਜਿਹੜਾ ਆਊਟਰੀਚ ਦੇ ਲਈ ਤੁਹਾਨੂੰ ਇਹ ਚੀਜ਼ ਜਿਹੜੀ ਜ਼ਰੂਰ ਚਾਹੀਦੀ ਆ। ਸੋ ਜ਼ਰੂਰ ਇਹ ਹੈਗੇ। ਸੋ 58 ਦੀ 58 ਜਿਹੜੀਆਂ ਡਿਸਟ੍ਰਿਕਟਸ ਆ ਉਸ ਦੇ ਵਿੱਚ ਤੁਸੀਂ ਕਾਊਂਟੀਜ਼ ਆ ਬੇਸਿਕਲੀ ਉਸ ਦੇ ਵਿੱਚ ਇਹ ਵਰਕ ਕਰਦੇ ਆ। ਸੋ ਹੁਣ ਜਦੋਂ ਤੁਸੀਂ ਟੇਬਲਿੰਗ ਕਰ ਰਹੇ ਸੀ ਜਾਂ ਡੋਰ ਟੂ ਡੋਰ ਜਾ ਰਹੇ ਸੀਗੇ, ਕਿੱਦਾਂ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਤੁਹਾਨੂੰ ਸੁਣਨ ਨੂੰ ਮਿਲ ਰਹੀਆਂ? ਹਾਂਜੀ, ਕਾਫੀ ਹੈਗਾ ਆ ਕਿ ਜਿੱਦਾਂ ਜਿਹੜੇ ਲੋਕਾਂ ਕਾਫੀ ਦੱਸਦੇ ਆ ਕਿ ਜਿੱਦਾਂ ਸਾਡੇ ਨਾਲ ਕੰਮ 'ਤੇ ਕੀ ਹੁੰਦਾ ਆ, ਜਾਂ ਫਿਰ ਆਪਾਂ ਹੁਣ ਕੋਵਿਡ ਹੋ ਕੇ ਹਟਿਆ ਆ, ਲੋਕਾਂ ਨੂੰ ਵੈਕਸੀਨ ਲੱਗਦੀ ਆ ਰਾਈਟ, ਹੈ ਨਾ, ਅਤੇ ਉਹ ਤੋਂ ਬਾਅਦ ਉਹ ਜੇ ਛੁੱਟੀ ਲੈਂਦੇ ਆ ਉਹ ਅਨਪੇਡ ਛੁੱਟੀ ਮਿਲਦੀ ਆ ਉਹਨਾਂ ਨੂੰ, ਜਿੱਦਾਂ ਉਹ ਪੈਸੇ ਨਹੀਂ ਮਿਲਦੇ ਛੁੱਟੀ ਲਈ, ਜਾਂ ਫਿਰ ਉਹਨਾਂ ਨੂੰ ਉਹ ਜਾਂ ਫਿਰ ਵੈਕਸੀਨ ਲਵਾ ਕੇ ਫਿਰ ਵੀ ਉਹਨਾਂ ਨੂੰ ਬੁਖਾਰ ਚੜ੍ਹਿਆ ਹੁੰਦਾ ਪਰ ਫਿਰ ਵੀ ਉਹ ਕੰਮ 'ਤੇ ਜਾਂਦੇ ਆ ਰਾਈਟ, ਹੈ ਨਾ। ਸੋ ਅਸੀਂ ਉਹਨਾਂ ਨੂੰ ਜਾਣਕਾਰੀ ਇਹ ਦਿੰਦੇ ਕਿ ਇਸ ਸਾਲ ਦੀ ਵੀ ਜਿੱਦਾਂ ਪਿਛਲੇ ਸਾਲ ਸੀਗਾ ਕਿ ਜੇ ਤੁਹਾਡੇ ਜਿੱਦਾਂ 26 ਤੋਂ ਵੱਧ ਇੰਪਲੋਇਰ ਆ ਤਾਂ ਤੁਹਾਨੂੰ ਪਿਛਲੇ ਸਾਲ ਵੀ ਤੁਹਾਨੂੰ 80 ਘੰਟੇ ਮਿਲੇ ਸੀ ਆਫ, ਜੇ ਤੁਹਾਨੂੰ ਕੋਵਿਡ ਹੋ ਜਾਵੇ ਰਾਈਟ, ਜਾਂ ਫਿਰ ਤੁਹਾਡੇ ਬੱਚਿਆਂ ਨੂੰ ਕੋਵਿਡ ਹੋ ਜਾਵੇ ਤਾਂ ਤੁਹਾਨੂੰ ਕੁਆਰੰਟੀਨ ਕਰਨਾ ਪਵੇ, ਤੁਹਾਨੂੰ ਐਕਸਪੋਜ਼ਰ ਹੋ ਜਾਵੇ ਕੋਵਿਡ ਲਈ, ਤਾਂ ਫਿਰ ਉਹਨਾਂ ਦੀ ਦੇਖਭਾਲ ਲਈ ਇੱਦਾਂ ਰਾਈਟ, ਹੈ ਨਾ। ਸੋ ਇਸ ਸਾਲ ਵੀ ਉਹੀ ਸੇਮ ਕੈਲੀਫੋਰਨੀਆ 'ਚ ਕਾਨੂੰਨ ਹੈਗਾ SP 95। SP 95 ਦੌਰਾਨ ਤੁਸੀਂ ਛੁੱਟੀ ਅਪ ਟੂ 80 ਘੰਟੇ ਵੱਧ ਤੋਂ ਵੱਧ ਲੈ ਸਕਦੇ ਹਾਂ। ਕਹਿ ਲਓ ਜੇ ਤੁਸੀਂ ਦੁਬਾਰਾ ਕੋਵਿਡ ਤੁਹਾਨੂੰ ਹੋ ਜਾਵੇ ਤਾਂ ਤੁਹਾਨੂੰ ਘਰ ਰਹਿਣਾ ਪਵੇ, ਕੁਆਰੰਟੀਨ ਹੋਣਾ ਪਵੇ, ਜਾਂ ਫਿਰ ਤੁਹਾਡੇ ਬੱਚਿਆਂ ਦੀ ਦੇਖਭਾਲ ਲਈ ਜੇ ਕਿਸੇ ਨੂੰ ਕੋਵਿਡ ਹੋ ਜਾਵੇ ਰਾਈਟ, ਹੈ ਨਾ, ਜਾਂ ਫਿਰ ਤੁਸੀਂ ਟੀਕਾ ਲਵਾਇਆ ਆ ਤਾਂ ਤੁਸੀਂ ਟੀਕੇ ਨਾਲ ਬਿਮਾਰ ਹੋ ਗਏ ਤਾਂ ਫਿਰ ਤੁਸੀਂ ਜਿੱਦਾਂ ਉਹ 2-3 ਦਿਨ ਲਈ ਜਿਹੜਾ ਘਰ ਰਹਿ ਕੇ ਰਿਕਵਰ ਹੋਣਾ ਆ ਉਹਦੇ ਲਈ ਹੋ ਸਕਦੇ ਆ। ਅਗੇਨ ਇਹ ਸਿਰਫ ਜੇ ਤੁਹਾਡੇ ਇੰਪਲੋਇਰ ਹੈਗਾ 26 ਤੋਂ ਵੱਧ ਇੰਪਲੋਈਜ਼ ਉੱਥੇ ਕੰਮ ਕਰਦੇ ਆ, ਐਟਲੀਸਟ 26 ਜਿਹੜੇ ਇੰਪਲੋਈ ਜਿਹੜੇ ਹੋਣੇ ਚਾਹੀਦੇ ਰਾਈਟ, ਹੈ ਨਾ। ਐਂਡ ਸੋ ਇਹ ਇੱਦਾਂ ਦੀਆਂ ਚੀਜ਼ਾਂ ਕਾਫੀ ਲੋਕਾਂ ਨੂੰ ਨਹੀਂ ਪਤਾ, ਸਪੈਸ਼ਲੀ ਜਿਹੜੇ ਵੱਡੇ ਕੰਪਨੀਆਂ 'ਚ ਕੰਮ ਕਰਦੇ ਜਿੱਦਾਂ ਮੀਟ ਐਂਡ ਪੋਲਟਰੀ, ਹੈ ਨਾ, ਹਾਂਜੀ, ਉੱਦਾਂ ਦੇ, ਜਾਂ ਫਿਰ ਡੇਅਰੀ ਪ੍ਰੋਸੈਸਿੰਗ, ਇੱਦਾਂ ਈਵਨ ਆਪਣੇ ਵੇਅਰ ਹਾਊਸ ਵਾਲੇ ਰਾਈਟ, ਜਿਹੜੇ ਵੱਡੇ ਹੈਗੇ ਐਮਾਜ਼ਨ ਇੱਥੇ ਖਾਸ ਕਰਕੇ, ਹਾਂਜੀ, ਐਮਾਜ਼ਨ, ਫਾਸਟਰ ਫਾਰਮ ਦੇ ਵਰਕਰਸ, ਡੇਅਰੀ ਪ੍ਰੋਡਕਟ ਦੇ ਕੰਪਨੀਆਂ ਦੇ ਵਰਕਰਸ, ਕਾਊਂਟੀ 'ਚ ਗਾਜਰਾਂ ਵਾਲੀਆਂ ਫੈਕਟਰੀਆਂ ਐਂਡ ਹੋਰ ਬਹੁਤ ਸਾਰੇ ਜਿਹੜੇ ਇੱਦਾਂ ਦੇ ਜਿਹੜੇ ਪਲਾਂਟਸ ਜਿਹੜੇ ਹੈਗੇ ਆ। ਸੋ ਇਹ ਡੈਫੀਨੇਟਲੀ ਇੱਕ ਚੀਜ਼ ਜਿਹੜੀ ਦੇਖੀ, ਜਿੱਦਾਂ ਆਪਾਂ ਕਿਹਾ ਵੀ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਆਪਣੇ ਸ਼ਾਇਦ ਹੱਕਾਂ ਦੇ ਬਾਰੇ ਜਿਹੜਾ ਉਹ ਪਤਾ ਨਹੀਂ ਹੁੰਦਾ ਅਤੇ ਸ਼ਾਇਦ ਡਰ ਦੇ ਮਾਰੇ ਵੀ ਉਹ ਪਤਾ ਨਹੀਂ ਸਾਨੂੰ ਜੋਬ ਤੋਂ ਕੱਢ ਦੇਣਗੇ ਜਾਂ ਮੇਰੀ ਜੋਬ ਬਦਲ ਦੇਣਗੇ ਜਾਂ ਮੇਰਾ ਸ਼ਿਫਟ ਬਦਲ ਦੇਣਗੇ ਜਾਂ ਕੁਛ ਇੱਦਾਂ ਕਰ ਦੇਣਗੇ, ਉਸ ਚੀਜ਼ ਦੇ ਡਰ ਦੇ ਕਰਕੇ ਉਹ ਕੁਛ ਕਹਿੰਦੇ ਨਹੀਂ ਆ ਅਤੇ ਉਹ ਫਿਰ ਉਸੇ ਹਾਲਾਤਾਂ ਦੇ ਵਿੱਚ ਕਰੀ ਜਾਂਦੇ ਆ। ਅਤੇ ਇਹਦੇ ਕਰਕੇ ਆਪਾਂ ਦੇਖਿਆ ਵੀ ਆ ਵੀ ਫਾਸਟਰ ਫਾਰਮ ਵਰਗੀ ਇੱਕ ਬਹੁਤ ਵੱਡੀ ਕੰਪਨੀ ਜਿਹੜੀ ਇੱਥੇ ਹੈਗੀ, ਜਿਹੜੀ ਲਿਵਿੰਗਸਟਨ ਅਤੇ ਫਰੈਜ਼ਨੋ ਦੇ ਵਿੱਚ ਹੈਗੀ ਆ, ਉਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਸੀਗੇ ਉਹ ਵਿਚਾਰੇ ਬਹੁਤ ਪੀੜਤ ਜਿਹੜੇ ਰਹੇ ਆ, ਉਹਨਾਂ ਦੀਆਂ ਹੀ ਮੂੰਹ ਬੋਲੀਆਂ ਜਿਹੜੀਆਂ ਜ਼ੁਬਾਨੀ ਜਿਹੜੀਆਂ ਗੱਲਾਂ ਸਾਹਮਣੇ ਆਈਆਂ। ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜੇ ਕਿਸੇ ਨੇ ਵੈਕਸੀਨੇਸ਼ਨ ਲਵਾਇਆ, ਜੇ ਮੰਨ ਲਓ ਕਿਸੇ ਨੂੰ ਕੋਈ ਬੁਖਾਰ ਹੋ ਗਿਆ ਆ ਜਾਂ ਉਹ ਜਾ ਨਹੀਂ ਸਕਦਾ ਕੰਮ 'ਤੇ, ਸੋ ਇਹ ਜਿਹੜੇ ਰਾਈਟਸ ਦੇ ਵਿੱਚ ਉਹਨਾਂ ਨੂੰ ਉਸ ਦੇ ਤਹਿਤ ਵੀ ਕੋਈ ਰਾਖਵਾਂਕਰਨ ਹੈਗਾ, ਕੋਈ ਮਤਲਬ ਉਹਨਾਂ ਨੂੰ ਕੁਛ ਮਿਲਦਾ ਆ ਵੀ ਉਹ ਉਹਦੇ ਤੋਂ ਸੇਫ ਰਹਿਣ, ਬਚ ਸਕਣ ਉਸ ਸਾਰੀਆਂ ਚੀਜ਼ਾਂ 'ਚ? ਸੋ ਇੱਕ ਚੀਜ਼ ਮੈਂ ਕਹਿਣਾ ਚਾਹੁੰਦੀ ਹਾਂ, ਜਿਹੜਾ ਆਪਣੀ ਸਪਲੀਮੈਂਟਲ ਪੇਡ ਲੀਵ ਵੀ ਆ SP 95, ਜਿੱਥੇ ਤੁਹਾਨੂੰ ਜੇ ਤੁਸੀਂ ਬਿਮਾਰ ਹੋ ਗਏ ਜਾਂ ਫਿਰ ਵੈਕਸੀਨ ਲੱਗੀ, ਇਹ ਸਿਰਫ ਇਹ ਨਹੀਂ ਹੋ ਕਿ ਹੁਣ ਤੁਸੀਂ ਜਾਣਕਾਰੀ ਕਰ ਦਿੱਤਾ ਹੁਣ ਤੋਂ ਸਤੰਬਰ ਤੱਕ ਆ, ਇਹ ਕਾਨੂੰਨ ਸਤੰਬਰ ਦੇ ਐਂਡ ਤੱਕ ਆ ਇਸ ਵਕਤ, ਗਾਹਾਂ ਸ਼ਾਇਦ ਐਕਸਟੈਂਡ ਹੋ ਜਾਊਗਾ, ਪਰ ਇਹ ਹੈਗਾ ਆ ਕਿ ਜੇ ਤੁਸੀਂ ਕਿਤੇ ਜਨਵਰੀ ਤੋਂ ਲੈ ਕੇ ਹੁਣ ਤੱਕ ਕਦੀ ਛੁੱਟੀ ਲਈ ਆ, ਤੁਸੀਂ ਉਹ ਵਾਪਸ ਜਾ ਕੇ ਮੰਗ ਸਕਦੇ ਆ, ਅਪਲਾਈ ਕਰ ਸਕਦੇ, ਇਹ ਹੈ ਨਾ, ਇਹ ਆਪਣਾ ਮੰਗ ਸਕਦੇ ਆ। ਸੋ ਇਹ ਜਿਹੜਾ ਅਪਲਾਈ ਕਰਨਾ ਹੈ ਨਵਦੀਪ, ਇਹ ਸਟੇਟ ਨੂੰ ਅਪਲਾਈ ਕਰਨਾ ਹੈ ਕਿ ਆਪਣੇ ਇੰਪਲੋਇਰ ਨੂੰ, ਕਿਸੇ ਨੇ ਜਿਹੜਾ ਮਾਲਕ ਆ ਉਹਨਾਂ ਨੂੰ ਕਰਨਾ ਹੈ ਅਪਲਾਈ? ਜਿਹੜਾ ਤੁਹਾਡਾ ਮਾਲਕ ਆ ਉਹਨਾਂ ਨੂੰ ਕਰਨਾ ਆ ਰਾਈਟ, ਹੈ ਨਾ। ਸੋ ਜਿੱਦਾਂ ਉਹਨਾਂ ਨੂੰ ਜਾ ਕੇ ਪੁੱਛਣਾ ਹੁੰਦਾ ਹੈ ਆਹ ਸਾਡਾ ਹੱਕ ਆ ਤਾਂ ਤੁਸੀਂ ਸਾਨੂੰ ਦੇ ਦਿਓ, ਜੋ ਕਿਤੇ ਤਾਂ ਸਾਡੇ ਕੋਲ ਇੱਕ ਫਾਰਮ ਵੀ ਆ ਜਿਹੜਾ ਅਸੀਂ ਤੁਹਾਨੂੰ ਭੇਜ ਸਕਦੇ ਹਾਂ ਰਾਈਟ, ਹੈ ਨਾ, ਐਂਡ ਉਹ ਤੁਸੀਂ ਬੇਸਿਕਲੀ ਜਿਹੜੀ ਡੇਟ ਤੋਂ ਜਿਹੜੀ ਡੇਟ ਤੁਸੀਂ ਆਫ ਲਈ ਉਹ ਲਿਖ ਕੇ ਵਿੱਚ, ਹੈ ਨਾ, ਉਹਨਾਂ ਨੂੰ ਦੇ ਸਕਦੇ ਆ। ਪਰ ਜੇ ਕਿਤੇ ਉਹ ਨਾ ਫਿਰ ਵੀ ਮਦਦ ਕਰਨ ਔਰ ਜਾਂ ਫਿਰ ਦੇਣ ਤੁਹਾਨੂੰ ਆਪਣੇ ਤੁਹਾਡੇ ਹੱਕ ਦੇ ਪੈਸੇ ਰਾਈਟ, ਹੈ ਨਾ, ਫਿਰ ਅਸੀਂ ਇਨਵੋਲਵ ਹੋ ਕੇ ਉਹਨਾਂ ਨੂੰ ਫੋਨ ਕਰਦੇ ਹਾਂ, ਤਾਂ ਫਿਰ ਅਸੀਂ ਉਹਨਾਂ ਨੂੰ ਇਹ ਲਾਅ ਬਾਰੇ ਜਿੱਦਾਂ ਆਰਟੀਕਲਸ ਭੇਜਦੇ ਹਾਂ ਇੱਦਾਂ, ਹੈ ਨਾ। ਸੋ ਡੈਫੀਨਿਟਲੀ ਇੱਦਾਂ ਅਸੀਂ ਕਾਫੀ ਵਾਰੀ ਇੱਦਾਂ 3-4 ਜਾਣਿਆਂ ਨੂੰ ਇੱਦਾਂ ਮਦਦ ਕੀਤੀ ਆ, ਜਿਨ੍ਹਾਂ ਦੀ ਜਿੱਦਾਂ ਜਿਹੜੇ ਸਪੈਸ਼ਲੀ ਔਖਾ ਉਹਨਾਂ ਨੂੰ ਆ ਜਿਹੜੇ ਏਜੰਸੀ ਥਰੂ
ਟੈਂਪ ਏਜੰਸੀ ਥਰੂ ਕੰਮ ਲੱਭਦੇ ਆ ਠੀਕ ਉਹ ਏਜੰਸੀਜ਼ ਦੇਣਾ ਨਹੀਂ ਚਾਹੁੰਦੇ ਹੈਗੇ ਉਹ ਪਾ ਦਿੰਦੇ ਕਿ ਤੁਹਾਡੀ EMPLOYER ਉੱਪਰ ਆ ਪਰ ਜੇ ਤੁਸੀਂ ਕੰਮ ਤੁਹਾਡਾ ਕਹਿ ਲਓ ਫੋਸਟਰ ਫਾਰਮ 'ਚ ਤੁਸੀਂ ਕੰਮ ਕਰਦੇ ਪਰ ਤੁਹਾਨੂੰ ਕੰਮ ਲੱਭਿਆ ਏਜੰਸੀ ਥਰੂ ਤੁਹਾਡਾ ਐਕਚੁਅਲੀ EMPLOYER ਹੈਗਾ ਏਜੰਸੀ ਫੋਸਟਰ ਫਾਰਮ ਨਹੀਂ ਉਹ ਹਨਾ ਸੋ ਉਹ ਏਜੰਸੀ ਜ਼ਿਆਦਾ ਔਖਾ ਟਾਈਮ ਦਿੰਦੀਆਂ ਆ ਪਰ ਅਸੀਂ ਇੱਥੇ ਹੈਗੇ ਆ ਤੁਹਾਡੀ ਮਦਦ ਕਰਨ ਨੂੰ ਸੋ ਤੁਸੀਂ ਜ਼ਰੂਰ ਸਾਨੂੰ ਫੋਨ ਕਰੋ ਇਹ ਤੋਂ ਇਲਾਵਾ ਪਰ ਜਿੱਦਾਂ ਤੁਹਾਡੇ ਜਿਹੜੇ ਹੱਕ ਆ ਹੁਣ ਜਿੱਦਾਂ ਇੱਕ ਇਹ ਹੱਕ ਆ ਕਿ ਪੇਡ ਟਾਈਮ ਆਫ ਲੈਣਾ ਜੇ ਤੁਹਾਨੂੰ ਕੋਵਿਡ ਹੋਵੇ ਜਾਂ ਫਿਰ ਕੋਵਿਡ ਦੇ ਕਰਕੇ ਰਾਈਟ ਹੈ ਨਾ ਦੂਸਰਾ ਹੈਗਾ ਆ ਕਿ ਜੇ ਤੁਸੀਂ ਇਸ ਵਕਤ ਜਿੱਦਾਂ ਆਪਣੀ ਕੋਵਿਡ ਦੀ ਪ੍ਰੀਵੈਂਸ਼ਨ ਸਾਰੀ EMPLOYER ਕੋ ਹੈਗੀ ਆ ਪ੍ਰੀਵੈਂਸ਼ਨ ਪਲਾਨ ਉਹਨਾਂ ਦਾ ਕੀ ਆ ਰਾਈਟ ਹੈ ਨਾ ਤਾਂ ਉਹ ਦੇਖਣ ਦਾ ਤੁਹਾਡਾ ਹੱਕ ਆ ਉਹ ਦੇਖ ਕੇ ਜੇ ਤੁਸੀਂ ਸੋਚਦੇ ਕਿ ਇੱਥੇ ਐਕਚੁਅਲੀ ਆਹ ਨਹੀਂ ਹੈਗਾ ਆ ਚੱਲਦਾ ਜਾਂ ਫਿਰ ਇੱਥੇ ਨਹੀਂ ਸਾਡੇ ਲਈ ਸੁਰੱਖਿਅਤ ਹੈਗਾ ਰਾਈਟ ਹੈ ਨਾ ਤਾਂ ਉਹ ਤੁਸੀਂ ਆਪਣੀ ਰਾਏ ਦੇਣਾ ਆਪਣੇ ਸੁਜੈਸ਼ਨਸ ਦੇਣਾ ਕਿੱਦਾਂ ਚੇਂਜ ਕਰਨਾ ਉਹ ਤੁਹਾਡਾ ਹੱਕ ਆ ਰਾਈਟ ਹੈ ਨਾ ਤੁਹਾਡੀ ਕੋਈ ਕੰਪਲੇਨ ਫਾਈਲ ਕਰਨੀ ਜਾਂ ਫਿਰ ਤੁਸੀਂ ਆਪਣੇ ਜਿਹੜੇ ਉੱਥੇ ਵਰਕਿੰਗ ਕੰਡੀਸ਼ਨਸ ਆ ਬੈਟਰ ਮੰਗਣੇ ਕਿ ਆਹ ਜਿਹੜਾ ਆ ਇਹ ਇੱਦਾਂ ਔਖਾ ਆ ਜਾਂ ਫਿਰ ਆਹ ਜ਼ਿਆਦਾ ਜਿੱਦਾਂ ਕਹਿ ਲਓ ਤੁਸੀਂ ਆਪਣੇ ਐਗਰੀਕਲਚਰ 'ਚ ਕੰਮ ਕਰਦੇ ਆ ਰਾਈਟ ਹੈ ਨਾ ਉੱਥੇ ਕਿੰਨੀ ਅੱਜ ਕੱਲ੍ਹ ਧੁੱਪ ਆ ਅੱਜ ਕੱਲ੍ਹ ਹੁਣ ਆਪਾਂ 100 ਡਿਗਰੀਜ਼ ਵਿੱਚ ਆ ਸੋ ਉੱਥੇ ਜੇ ਤੁਸੀਂ ਕਹਿੰਦੇ ਆ ਕਿ ਹਾਂਜੀ ਸਾਨੂੰ ਸ਼ੇਡਡ ਏਰੀਆਜ਼ ਚਾਹੀਦੇ ਆ ਸਾਨੂੰ ਇੰਨੇ ਚਿਰ ਬਾਅਦ ਸਾਨੂੰ ਪਾਣੀ ਦੇ ਚਾਹੀਦੇ ਆ ਰਾਈਟ ਹੈ ਨਾ ਬੋਤਲਾਂ ਜਾਂ ਫਿਰ ਜੋ ਕੁਛ ਵੀ ਆ ਅਤੇ ਉਹ ਚੀਜ਼ ਮੰਗਣ ਨੂੰ ਉਹ ਤੁਹਾਡਾ ਹੱਕ ਆ ਬੈਟਰ ਵਰਕਿੰਗ ਕੰਡੀਸ਼ਨਸ ਤਾਂ ਜੇ ਕਿਤੇ ਤੁਹਾਡੇ EMPLOYER ਤੁਹਾਡੇ ਖਿਲਾਫ ਇੱਦਾਂ ਫਿਰ ਬਦਲਾ ਲਵੇ ਜਾਂ ਫਿਰ ਉਹ ਤੁਹਾਡੀਆਂ ਗੱਲਾਂ ਮੰਨੇ ਨਾ ਜਾਂ ਫਿਰ ਤੁਹਾਡੇ ਖਿਲਾਫ ਕੁਛ ਕਰੇ ਤੁਹਾਡਾ ਇਹ ਵੀ ਹੱਕ ਹੈ ਕਿ ਤੁਸੀਂ ਲੇਬਰ ਕਮਿਸ਼ਨਰ ਨੂੰ ਰਿਪੋਰਟ ਕਰਨਾ ਜਾਂ ਫਿਰ ਕੈਲੋਸ਼ਨ ਨੂੰ ਸੋ ਜਿਹੜਾ ਲੇਬਰ ਕਮਿਸ਼ਨਰ ਆ ਆਫਿਸ ਉਹਨੂੰ ਰਿਪੋਰਟ ਕਰੀਦਾ ਹੁੰਦਾ ਜਦੋਂ ਆਪਾਂ ਨੂੰ ਧਮਕੀ ਮਿਲੇ ਜਿੱਦਾਂ ਹੈ ਨਾ ਕਿ ਆਪਣੀ ਜੋਬ ਦੀ ਘੰਟੇ ਘੱਟ ਜਾਣ ਜਾਂ ਫਿਰ ਆਪਾਂ ਨੂੰ ਕੋਈ ਧਮਕੀ ਮਿਲਦੀ ਆ ਜਾਂ ਫਿਰ ਆਪਾਂ ਦੀ ਜਿਹੜੀ ਵਰਕਿੰਗ ਕੰਡੀਸ਼ਨਸ ਆ ਉਹ ਸੇਫ ਨਹੀਂ ਹੋ ਜਾਂ ਫਿਰ ਕਿਸੇ ਤਰੀਕੇ ਨਾਲ ਆਪਣਾ ਨਾਲ ਕੁਛ ਹੋਣ ਰਿਹਾ ਰਾਈਟ ਹੈ ਨਾ ਜਿੱਦਾਂ ਹਰਾਸਮੈਂਟ ਹੋਣ ਰਹੀ ਆ ਤਾਂ ਕੈਲੋਸ਼ਨ ਨੂੰ ਉਦੋਂ ਕੰਪਲੇਨ ਕਰੀਦਾ ਜਦੋਂ ਆਪਾਂ ਚਾਹੁੰਦੇ ਹਾਂ ਕਿ ਆ ਜਿਹੜਾ ਵਰਕਿੰਗ ਕੰਡੀਸ਼ਨ ਆ ਉਹ ਸਹੀ ਨਹੀਂ ਆ ਰਾਈਟ ਹੈ ਨਾ ਇੱਥੇ ਆਹ ਚੀਜ਼ ਬਦਲਣ ਵਾਲੀ ਆ ਜਾਂ ਫਿਰ ਆਹ ਪ੍ਰੋਵਾਈਡ ਨਹੀਂ ਕਰਦਾ ਤੁਹਾਨੂੰ ਜਿੱਦਾਂ ਹੁਣ ਕੋਵਿਡ ਦੇ ਵਕਤ ਜੇ ਤੁਹਾਡਾ EMPLOYER ਮਾਸਕ ਨਹੀਂ ਪ੍ਰੋਵਾਈਡ ਕਰਦਾ ਹੁੰਦਾ ਜੇ ਇੱਦਾਂ ਡਿਸਟੈਂਸ ਨਹੀਂ ਰੱਖਦਾ ਸੀਗਾ ਰਾਈਟ ਹੈ ਨਾ ਸੋ ਉੱਥੇ ਆਪਾਂ ਕੈਲੋਸ਼ਨ ਨੂੰ ਰਿਪੋਰਟ ਕਰਨਾ ਸੋ ਇਹ ਜਿੱਦਾਂ ਵੀ ਹੈਗਾ ਪਰ ਜੋ ਕੁਛ ਵੀ ਹੈਗਾ ਤੁਸੀਂ ਸਾਨੂੰ ਫੋਨ ਕਰ ਸਕਦੇ ਆ ਸਾਡੇ ਨਾਲ ਗੱਲ ਕਰ ਸਕਦੇ ਆ ਅਸੀਂ ਤੁਹਾਡੇ ਲਈ ਰਿਪੋਰਟ ਵੀ ਕਰ ਸਕਦੇ ਆ ਔਰ ਤੁਹਾਨੂੰ ਮਦਦ ਜਾਂ ਜੇ ਤੁਸੀਂ ਕਰਨਾ ਚਾਹੁੰਦੇ ਅਸੀਂ ਤੁਹਾਡੀ ਮਦਦ ਕਰ ਸਕਦੇ ਕਿੱਦਾਂ ਫਾਈਲ ਕਰਨੀ ਆ ਹਾਂਜੀ ਜੀ ਸੋ ਬਿਲਕੁਲ ਸੋ ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਨੰਬਰ 559 ਜਿਹੜਾ ਆ ਅਤੇ 5493898559 559 3898 ਦੇ ਉੱਤੇ ਨਵਦੀਪ ਕੌਰ ਹੋਣਾ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਨਵਦੀਪ ਤੁਸੀਂ ਕਿਹਾ ਸੀਗਾ ਵੀ ਚਾਹੇ ਇਸ ਸਾਲ ਦੇ ਵਿੱਚ ਤੁਸੀਂ ਪਹਿਲਾਂ ਵੈਕਸੀਨੇਸ਼ਨ ਦੇ ਕਰਕੇ ਤੁਹਾਨੂੰ ਛੁੱਟੀ ਲੈਣੀ ਪਈ ਜਿਹਦੇ ਲਈ ਤੁਹਾਨੂੰ ਪੇ ਜਿਹੜੀ ਉਹ ਨਹੀਂ ਹੋਈ ਅਤੇ ਜੇ ਕਿਸੇ ਨੂੰ ਕੋਵਿਡ ਹੋਇਆ ਸੀਗਾ ਇਸ ਦੌਰਾਨ ਜਾਂ ਪਿਛਲੇ ਸਾਲ ਦੇ ਵਿੱਚ ਕੀ ਉਹ ਲੋਕ ਵੀ ਅਜੇ ਅਪਲਾਈ ਕਰ ਸਕਦੇ ਨੇ ਇਸ ਮੁਆਵਜ਼ੇ ਦੇ ਲਈ ਸੋ ਇਹ ਜਿਹੜਾ SP 95 ਆ ਇਹ ਸਿਰਫ ਇਸ ਸਾਲ ਹੀ ਆ ਹਾਂਜੀ ਸੋ ਜਨਵਰੀ 1 ਤੋਂ 2021 ਤੋਂ ਲੈ ਕੇ ਸਤੰਬਰ 30 ਤੱਕ ਆ ਇਹ ਰਾਈਟ ਸੋ ਜਿਹੜੀ ਪਿਛਲੇ ਸਾਲ ਦੀ ਹੁਣ ਉਹਦੇ ਲਈ ਕੁਛ ਨਹੀਂ ਕਰ ਸਕਦੇ ਸੋ ਇਸ ਸਾਲ ਦੀ ਪਰ ਜੇ ਤੁਸੀਂ ਕੋਈ ਵੀ ਛੁੱਟੀ ਇਸ ਸਾਲ ਵਿੱਚ ਲਈ ਆ ਜਾਂ ਫਿਰ ਤੁਹਾਨੂੰ ਜੇ ਪੇ ਵੀ ਹੋ ਗਿਆ ਤੁਹਾਡੀ ਪਰਸਨਲ ਪੇਡ ਲੀਵ ਤੋਂ ਹੋਇਆ ਕਹਿ ਲਓ ਜਿਹੜੀ ਤੁਹਾਡੀ ਪਰਸਨਲ EMPLOYER ਨੇ ਤੁਹਾਨੂੰ ਪੇਡ ਲੀਵ ਦਿੱਤੀ ਆ ਤੁਹਾਡੀ ਪਰਸਨਲ ਸਿਕ ਲੀਵ ਤੋਂ ਹਨਾ ਆਪਾਂ ਫਿਰ ਉਹ ਕਹਿ ਸਕਦੇ ਕਿ ਸਾਨੂੰ ਜਿਹੜਾ ਸਾਡਾ ਪਰਸਨਲ ਸਿਕ ਲੀਵ ਆ ਉਹ ਸਾਨੂੰ ਵਾਪਸ ਦੇਵੋ ਤਾਂ ਸਾਨੂੰ ਪੇ ਕਰੋ ਇਸ ਸਪਲੀਮੈਂਟਲ ਪੀਰੀਅਡ ਥਰੂ ਹਨਾ ਸੋ ਇਹੀ ਚੀਜ਼ਾਂ ਆਪਾਂ ਕਹਿ ਸਕਦੇ ਆ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹੁੰਦੀ ਆ ਕਿ ਜਿੱਦਾਂ ਜਦੋਂ ਹੁਣ ਤੁਹਾਡੇ EMPLOYERS ਜਦੋਂ ਤੁਸੀਂ ਇੱਦਾਂ ਮੰਗਦੇ ਆ ਕੁਛ ਵੀ ਆਪਣੇ ਹੱਕਾਂ ਬਾਰੇ ਤਾਂ ਉਹ ਜੇ ਤੁਹਾਡੇ ਖਿਲਾਫ ਇੱਦਾਂ ਕੁਛ ਵੀ ਕਰਨ ਕਹਿ ਲਓ ਕਿ ਜਿੱਦਾਂ ਹੁਣ ਆਪਾਂ ਗੱਲ ਕੀਤੀ ਸੀ ਤੁਹਾਡੇ ਘੰਟੇ ਘਟਾ ਦਿੱਤੇ ਤੁਹਾਨੂੰ ਇੱਕ ਪੋਜੀਸ਼ਨ ਤੋਂ ਹੋਰ ਕੋਈ ਪੋਜੀਸ਼ਨ 'ਤੇ ਕਰ ਦਿੱਤਾ ਜਿਹੜਾ ਔਖਾ ਆ ਉਹਨਾਂ ਦਾ ਇਹ ਮਤਲਬ ਆ ਕਿ ਤੁਸੀਂ ਹੌਲੀ ਹੌਲੀ ਆਪ ਹੀ ਛੱਡ ਜਾਓਗੇ ਇੱਦਾਂ ਹੈ ਨਾ ਕਿ ਜਾਂ ਫਿਰ ਧਮਕੀ ਦਿੰਦੇ ਆ ਜਾਂ ਫਿਰ ਤੁਹਾਡੇ ਪਰਿਵਾਰ ਵੀ ਉੱਥੇ ਕੰਮ ਕਰਦੇ ਉਹਨਾਂ ਨੂੰ ਧਮਕੀ ਦਿੰਦੇ ਜੇ ਇਹ ਆਪਣੇ ਹੱਕਾਂ ਦੀ ਹਟੇ ਨਹੀਂ ਜਾਂ ਫਿਰ ਇਹ ਔਰਗਨਾਈਜ਼ ਨਾ ਕਰਨੋਂ ਹਟੇ ਕੁਛ ਵੀ ਹੈ ਨਾ ਅਤੇ ਫਿਰ ਅਸੀਂ ਤੁਹਾਡੀ ਵੀ ਜੋਬ ਛੱਡ ਦੇਣੀ ਇਹ ਵੀ ਗਲਤ ਆ ਦੂਸਰੀ ਹੈਗੀ ਆ ਕਿ ਜੇ ਤੁਸੀਂ ਅਨਡਾਕੂਮੈਂਟਡ ਆ ਰਾਈਟ ਹੈ ਨਾ ਇਹ ਸਾਰੀਆਂ ਤੁਹਾਡੇ ਹੱਕ ਜਿਹੜੇ ਆ ਇਹ ਅਨਡਾਕੂਮੈਂਟਡ ਲੋਕਾਂ ਦੀ ਵੀ ਆ
ਕੱਲੇ Okay. ਜਿਨ੍ਹਾਂ ਕੋਲ ਕਾਗਜ਼ ਨਹੀਂ ਹੈਗੇ, ਜਿਹੜੇ ਅਸਾਈਲਮ ਤੇ ਆ ਜਾਂ ਫਿਰ ਕੁਝ ਵੀ, ਇਹ ਤੁਹਾਡੇ ਵੀ ਹੱਕ ਆ। ਇਹ ਸਿਰਫ ਉਹਨਾਂ ਲਈ ਨਹੀਂ ਆ ਜਿਨ੍ਹਾਂ ਦੇ ਪੇਪਰ ਆ। ਸੋ ਜੇ ਕੋਈ ਜਣਾ ਤੁਹਾਡਾ ਐਮਪਲੋਇਰ ਥ੍ਰੈਟ ਕਰੇ ਕਿ ਆਈਸ ਨੂੰ ਫੋਨ ਕਰ ਦੇਣਾ, ਰਾਈਟ, ਜਾਂ ਫਿਰ ਤੁਹਾਡੀ ਅਨਡਾਕੂਮੈਂਟੇਸ਼ਨ ਬਾਰੇ ਫਾਲਸ ਪੁਲਿਸ ਰਿਪੋਰਟ ਲਿਖਾਵੇ ਤੁਹਾਡੇ ਖਿਲਾਫ, ਜਾਂ ਫਿਰ ਇੱਦਾਂ ਹੈ ਨਾ ਕੋਈ ਡਿਪੋਰਟੇਸ਼ਨ ਦੀ ਧਮਕੀ ਦੇਵੇ, ਇਹ ਸਾਰੀਆਂ ਚੀਜ਼ਾਂ ਇਹ ਕਾਨੂੰਨ ਦੇ ਖਿਲਾਫ ਆ। ਐਂਡ ਇਹਦੇ ਲਈ ਇਹ ਤੁਸੀਂ ਰਿਪੋਰਟ ਕਰ ਸਕਦੇ ਆ। ਇਹ ਚੀਜ਼ਾਂ ਲਈ ਤੁਸੀਂ ਆਪਣੇ ਜੋਬ 'ਤੇ ਪ੍ਰੋਟੈਕਸ਼ਨ ਤੁਹਾਡੀ ਹੋ ਸਕਦੀ ਹੈ। ਤਾਂ ਜੇ ਤੁਹਾਡੇ ਨਾਲ ਜਿੱਦਾਂ ਕਹਿ ਲਓ ਤੁਹਾਨੂੰ ਪੈਸੇ ਨਹੀਂ ਦਿੱਤੇ ਤੁਹਾਡੇ, ਰਾਈਟ, ਹੈ ਨਾ, ਕੰਮ ਦੇ ਜਾਂ ਫਿਰ ਇਹਦਾ ਕੁਝ, ਉਹਦਾ ਲੈਣ ਨੂੰ ਵੀ ਤੁਸੀਂ ਪਾ ਸਕਦੇ ਆ ਜਿੱਦਾਂ, ਰਾਈਟ, ਲੇਬਰ ਕਮਿਸ਼ਨਰ ਥਰੂ, ਅਤੇ ਬਾਅਦ 'ਚ ਤੁਹਾਡੇ ਉਹ ਵੀ ਪੈਸੇ ਮਿਲੂਗੇ ਤਾਂ ਹੋਰ ਵੀ ਮਿਲੂਗੇ ਜਿਹੜੇ ਉਹਨਾਂ ਨਾਲ ਤੁਹਾਡੇ ਨਾਲ ਗਲਤ ਕੀਤਾ ਉਹਦੇ ਲਈ। ਓਕੇ, ਸੋ ਇਹਦੇ ਵਿੱਚ ਸਰੋਤਿਓ ਮੈਂ ਇਹ ਚੀਜ਼ ਜ਼ਰੂਰ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹਦੇ ਵਿੱਚ ਇਹ ਨਾ ਕਰਿਓ ਵੀ ਹਾਂ ਵੀ ਮੇਰੀ ਉਸ ਇੰਪਲੋਇਰ ਦੇ ਨਾਲ ਲੱਗਦੀ ਆ ਅਤੇ ਮੈਂ ਝੂਠੀ ਕੰਪਲੇਂਟ ਜਿਹੜੀ ਉਹ ਕਰ ਦੇਵਾਂ। ਸੋ ਯੂ ਹੈਵ ਟੂ ਹੈਵ ਪ੍ਰੂਫ। ਇਹ ਨਹੀਂ ਆ ਵੀ ਉਹਨੇ ਮੈਨੂੰ ਇੱਦਾਂ ਕਹਿ ਤਾ ਸੀਗਾ ਜਾਂ ਉਹ ਸੀਗਾ। ਸੋ ਨਵਦੀਪ, ਇਹਦੇ ਵਿੱਚ ਮੈਂ ਇਹ ਚੀਜ਼ ਜ਼ਰੂਰ ਪੁੱਛਣਾ ਚਾਹੁੰਦਾ ਆ, ਬਹੁਤ ਸਾਰੇ ਲੋਕ ਦੇ ਡੋਂਟ ਨੋ ਹਾਊ ਟੂ ਗੈਟ ਦਾ ਪ੍ਰੂਫ। ਜੇ ਕਿਸੇ ਨੂੰ ਇੱਦਾਂ ਧਮਕੀ ਮਿਲੀ ਆ, ਉਹਦੇ ਵਿੱਚ ਉਹ ਕਿੱਦਾਂ ਜਿਹੜੀ ਆ ਉਹ ਕਿੱਦਾਂ ਉਸ ਪ੍ਰੂਫ ਨੂੰ ਜਿਹੜਾ ਉਹ ਸ਼ੋਅ ਕਰ ਸਕਦੇ ਵੀ ਮੈਨੂੰ ਐਕਚੁਅਲ 'ਚ ਧਮਕੀ ਮਿਲੀ ਆ, ਕੋਈ ਉੱਦਾਂ ਹੀ ਨਹੀਂ ਕਹੀ ਜਾ ਰਿਹਾ ਕਿਸੇ ਹੋਰ ਨੂੰ, ਕਿਸੇ ਇੰਪਲੋਇਰ ਨੂੰ ਥੱਲੇ ਲਾਉਣ ਦੇ ਲਈ। ਸੋ ਆਈ ਮੀਨ ਜਦੋਂ ਇੱਦਾਂ ਕੁਝ ਹੁੰਦਾ ਅਸੀਂ ਆਸਕ ਕਰਦੇ ਕਿ ਤੁਸੀਂ ਰਿਕਾਰਡ ਕਰੋ, ਦੇਖੋ ਕਿਹੜਾ ਟਾਈਮ ਸੀ, ਕੌਣ ਉੱਥੇ ਵਿਟਨੈਸ ਸੀ, ਹੋਰ, ਰਾਈਟ, ਹੈ ਨਾ, ਤੁਹਾਡੇ ਨਾਲ ਕੋਈ ਸੀਗਾ। ਜੇ ਤੁਸੀਂ ਕਿਤੇ ਤੁਹਾਡੀ ਕੋਈ ਡਿਮਾਂਡ ਸੀ ਤਾਂ ਤੁਸੀਂ ਜਾ ਕੇ ਆਪਣੇ ਇੰਪਲੋਇਰ ਨੂੰ, ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਕੰਮ 'ਤੇ ਕਹਿ ਲਓ, ਹੈ ਨਾ, ਕਿ ਤੁਸੀਂ ਕੋਈ ਚਾਹੁੰਦੇ ਆ ਕਿ ਆਹ ਵਰਕਿੰਗ ਕੰਡੀਸ਼ਨ ਚੇਂਜ ਹੋਵੇ, ਸਾਡੀ ਰੈਕਮੈਂਡੇਸ਼ਨ ਹੈ ਕਿ ਜਦੋਂ ਤੁਸੀਂ ਇਕੱਠੇ ਜਾਂਦੇ ਆ ਇੰਪਲੋਇਰ ਕੋਲ, 2 ਜਾਣੇ ਤੋਂ ਵੱਧ, ਫਿਰ ਤੁਹਾਡੀ ਜਿਹੜੀ ਆਹ ਕੋਈ ਡਿਮਾਂਡ ਆ, ਰਾਈਟ, ਹੈ ਨਾ, ਇਹ ਮੋਰ ਸੀਰੀਅਸਲੀ ਟੇਕ ਕਰਦੇ ਆ ਇੰਪਲੋਇਰ। ਜੇ ਤੁਸੀਂ ਇਕੱਲੇ ਜਾਂਦੇ ਆ ਉਹ ਤੁਹਾਨੂੰ ਡਿਸਮਿਸ ਕਰ ਸਕਦੇ ਆ, ਰਾਈਟ, ਹੈ ਨਾ। 2 ਜਾਣੇ ਤੋਂ ਵੱਧ ਤੁਹਾਡਾ ਇੱਕ ਵਿਟਨੈਸ ਹੋ ਜਾਂਦਾ ਆ, ਰਾਈਟ, ਹੈ ਨਾ। ਸੋ ਜਦੋਂ ਵੀ ਤੁਸੀਂ ਜਾਂਦੇ ਆ ਕੋਈ ਇੱਦਾਂ ਆਪਣੀ ਔਰਗਨਾਈਜ਼ ਕਰਨ ਜਾਂ ਫਿਰ ਆਪਣਾ ਕੋਈ ਕੁਛ ਪੁੱਛਣ, ਰਾਈਟ, ਹੈ ਨਾ, ਡਿਮਾਂਡ ਕਰਨ ਜਾਂ ਫਿਰ ਕੁਛ ਚੇਂਜ ਕਰਾਉਣ ਦੀ, ਤਾਂ ਫਿਰ ਤੁਸੀਂ ਇਕੱਠੇ ਜਾਇਆ ਕਰੋ, ਰਾਈਟ। ਹੋਰਾਂ ਨਾਲ ਕੰਮ 'ਤੇ ਵੀ ਗੱਲ ਕਰੋ ਕਿ ਤੁਹਾਡੇ ਨਾਲ ਵੀ ਇਹ ਪ੍ਰੋਬਲਮ ਹੋਣ ਰਹੀ ਆ ਕਿ ਇਕੱਲੀ ਮੇਰੇ ਨਾਲ ਆ, ਰਾਈਟ, ਹੈ ਨਾ। ਸੋ ਜਦੋਂ ਤੁਸੀਂ ਜੇ ਤੁਹਾਡੇ ਨਾਲ ਖਿਲਾਫ ਕੁਛ ਹੋਇਆ ਆ, ਮੇਕ ਸ਼ੋਰ ਜਿਹਦਾ ਤੁਸੀਂ ਆਪ ਲਿਖੋ, ਰਾਈਟ, ਹੈ ਨਾ। ਪਰ ਜਦੋਂ ਤੁਸੀਂ ਇੰਪਲੋਇਰ ਨੂੰ ਡਿਮਾਂਡ ਵੀ ਕਰਦੇ ਆ, ਗਿਵ ਇਟ, ਉਹ ਜਿਹੜੀ ਡਿਮਾਂਡ ਆ ਉਹ ਲਿਖਤ ਵਿੱਚ ਦੇਵੋ, ਰਾਈਟ, ਲਿਖੀ ਹੋਈ ਦੇਵੋ, ਵੈਦਰ ਉਹ ਈਮੇਲ 'ਚ ਹੋਵੇ ਜਾਂ ਫਿਰ ਚਿੱਠੀ ਹੋਵੇ, ਰਾਈਟ, ਹੈ ਨਾ। ਐਂਡ ਦੈਨ ਉਹਦੀ ਕਾਪੀ ਆਪ ਵੀ ਰੱਖੋ ਕਿ ਆਹ ਚੀਜ਼ ਅਸੀਂ ਐਸ ਡੇਟ ਦਿੱਤੀ ਸੀ, ਰਾਈਟ, ਹੈ ਨਾ। ਪਰ ਜੇ ਕਿਤੇ ਹੁਣ ਤੁਹਾਡੇ ਕੋਲ ਨਾ ਵੀ ਹੋਵੇ ਇੱਦਾਂ, ਪਰ ਜੇ ਤੁਸੀਂ ਕਹਿੰਦੇ ਇੱਦਾਂ ਹੋਇਆ, ਜੇ ਕੋਈ ਟੈਕਸਟ, ਫੋਨ ਕਾਲ, ਕੁਛ ਵੀ ਆ, ਜਾਂ ਫਿਰ ਆਪ ਤੁਹਾਡੇ ਲਿਖੇ ਆ, ਯਾਦ ਆ ਕਿ ਹਾਂਜੀ ਕੀ ਕਿਹਾ ਸੀ, ਉਹਨਾਂ ਨੇ ਕੀ ਕਿਹਾ, ਰਾਈਟ, ਹੈ ਨਾ। ਤਾਂ ਇਹ ਵੀ ਚੀਜ਼ ਬਹੁਤ ਹੈਲਪ ਹੁੰਦੀ ਆ ਕਿ ਜੇ ਹੋਰ ਵੀ ਲੋਕਾਂ ਦੇ ਖਿਲਾਫ ਇਸ ਸੇਮ ਤਰੀਕੇ ਨਾਲ ਉਹ ਕਰਦੇ ਆ। ਜਿੱਦਾਂ ਹੁਣ ਮੈਂ ਕੋਈ ਕੰਪਨੀ ਦਾ ਨਾਂ ਨਹੀਂ ਲਵਾਂਗੀ, ਪਰ ਇੱਕ ਕੰਪਨੀ ਹੈ ਜਿਸ ਵਿੱਚ ਉਹ ਪੰਜਾਬੀਆਂ ਨਾਲ ਇੱਦਾਂ ਡਿਸਕ੍ਰਿਮੀਨੇਟ ਕਰਦੇ ਆ, ਰਾਈਟ, ਹੈ ਨਾ। ਐਂਡ ਦੈਨ ਉਹ ਜਿਹੜੀ, ਅਤੇ ਉਹ ਇੱਕ ਭਾਜੀ ਨੇ ਸਾਨੂੰ ਫੋਨ ਕੀਤਾ, ਦੱਸਿਆ ਕਿ ਸਾਡੇ ਨਾਲ ਇੱਦਾਂ ਹੁੰਦਾ ਆ, ਮੇਰੇ ਨਾਲ ਇੱਦਾਂ ਹੋਇਆ, ਮੈਨੂੰ ਜੋਬ ਤੋਂ ਇੱਦਾਂ ਇਲੀਗਲੀ ਕੱਢ ਦਿੱਤਾ, ਰਾਈਟ, ਹੈ ਨਾ। ਐਂਡ ਦੈਨ ਉਹਨਾਂ ਨੇ ਦੱਸਿਆ ਕਿ ਇੱਦਾਂ ਹੋਰ ਪੰਜਾਬੀਆਂ ਨਾਲ ਵੀ ਇੱਦਾਂ ਕੌਮੈਂਟਸ ਸੁਪਰਵਾਈਜ਼ਰਸ ਜਿਹੜੇ ਆ ਉੱਥੇ ਇੱਦਾਂ ਦੇ ਕਹਿੰਦੇ ਆ, ਰਾਈਟ, ਹੈ ਨਾ, ਫਨ ਮੇਕ ਕਰਦੇ ਆ। ਸੋ ਉਹਨਾਂ ਨੇ ਸਾਨੂੰ ਦੱਸਿਆ ਉਹਨਾਂ ਕੋਲ ਭਾਵੇਂ ਇੱਦਾਂ ਬੋਲੀ ਗਈ ਚੀਜ਼ ਆ, ਉਹਨਾਂ ਕੋਲ ਪ੍ਰੂਫ ਨਹੀਂ, ਪਰ ਉਹਨਾਂ ਨੇ ਪੁੱਛਿਆ ਕਿ ਕਦੋਂ ਹੋਣ ਲੱਗਾ, ਕਿੰਨੇ ਕੁ ਚਿਰ ਬਾਅਦ ਸ਼ੁਰੂ ਕਦੋਂ ਇੱਦਾਂ, ਹੈ ਨਾ। ਸੋ ਇਹ ਚੀਜ਼ ਉਹ ਹੁਣ ਐਕਸ਼ਨ ਲੈਣ ਰਹੇ ਆ ਉਸ ਇੰਪਲੋਇਰ ਨਾਲ। ਉਹਨਾਂ ਤੋਂ ਬਾਅਦ ਜਿੱਦਾਂ ਥੋੜ੍ਹੇ ਕੁ ਦਿਨਾਂ ਬਾਅਦ ਉਹਨਾਂ ਨੇ ਆਪਣੇ ਹੋਰ ਵੀ ਫਰੈਂਡਸ ਨਾਲ ਗੱਲ ਕੀਤੀ ਹੁੰਦੀ ਜਿਹੜੇ ਉੱਥੇ ਕੰਮ ਕਰਦੇ, ਉਹਨਾਂ 'ਚੋਂ ਹੋਰ ਵੀ ਲੋਕਾਂ ਨੇ ਸਾਨੂੰ ਫੋਨ ਕੀਤਾ ਕਿ ਸਾਡੇ ਨਾਲ ਵੀ ਇੱਦਾਂ ਹੋਇਆ ਤਾਂ ਸਾਨੂੰ ਵੀ ਇੱਦਾਂ ਕਿਕ ਆਊਟ ਕੀਤਾ ਗਿਆ, ਰਾਈਟ। ਹੁਣ ਇਹ ਬਿਗਰ ਚੀਜ਼ ਬਣ ਗਈ ਕਿ ਹਾਂਜੀ ਇਹ ਇਕੱਲੀ ਤੁਹਾਡੇ ਨਾਲ ਨਹੀਂ ਹੋ ਰਿਹਾ, ਹਾਂਜੀ ਇਹ ਪੰਜਾਬੀਆਂ ਨਾਲ ਇੱਦਾਂ ਕਰਦੇ, ਜਾਂ ਫਿਰ ਕਮਿਊਨਿਟੀ ਆਫ ਕਲਰ ਨਾਲ ਕਰਦੇ ਆ, ਜਾਂ ਫਿਰ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨਾਲ ਇੱਦਾਂ ਕਰਦੇ, ਜਾਂ ਫਿਰ ਜਿਹੜੀ ਫੀਮੇਲਸ ਆ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਦਾ, ਇਹ ਫਿਰ ਡਿਸਕ੍ਰਿਮੀਨੇਸ਼ਨ ਦਾ ਪੂਰਾ ਕੇਸ ਬਣ ਸਕਦਾ ਆ, ਰਾਈਟ, ਹੈ ਨਾ। ਸੋ ਜਦੋਂ ਇੱਦਾਂ ਦਾ ਕੋਈ ਜਣਾ ਸਾਡੇ ਕੋਲ ਆਉਂਦਾ ਆ ਜਿਹੜੀ ਥੋੜ੍ਹੀ ਜਿਹੀ ਸੱਤ ਤੋਂ ਅੱਗੇ ਦੀ ਗੱਲ ਆ, ਰਾਈਟ, ਫਿਰ ਅਸੀਂ ਇੱਕ ਸਾਡਾ ਆਰਗੇਨਾਈਜੇਸ਼ਨ ਜਿੰਨਾ ਅਸੀਂ ਕੰਮ ਕਰਦੇ ਲੀਗਲ ਏਡ, ਉੱਥੇ ਅਟਰਨੀਜ਼ ਆ, ਨਾਨ ਪ੍ਰੋਫਿਟ ਆ ਉਹ ਵੀ, ਅਤੇ ਉੱਥੇ ਅਟਰਨੀਜ਼ ਆ, ਫਿਰ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ ਤਾਂ ਫਿਰ ਅਸੀਂ ਉਹਨਾਂ ਨੂੰ ਸਾਰਾ ਕੁਛ ਜਿੱਦਾਂ ਆਪਣੇ ਵਰਕਰ ਨਾਲ ਫੋਨ 'ਤੇ ਹੋ ਕੇ ਸਾਰਾ ਕੁਛ ਦੱਸਦੇ, ਫਿਰ ਉਹ ਗਾਹਾਂ ਦੱਸਦੇ ਕਿ ਹਾਂਜੀ ਤੁਹਾਡੇ ਕੀ ਰਾਈਟਸ ਆ ਜਿਹੜੇ ਤੁਸੀਂ ਲੈ ਸਕਦੇ ਆ, ਰਾਈਟ, ਹੈ ਨਾ। ਤੁਸੀਂ ਵਰਕਰ ਕੰਪ ਲਈ ਜਾਂ ਫਿਰ ਅਪਲਾਈ ਕਰ ਸਕਦੇ ਜਾਂ ਫਿਰ ਕੀ ਕਰ ਸਕਦੇ, ਰਾਈਟ, ਹੈ ਨਾ। ਤਾਂ ਉਹ ਅਟਰਨੀ
ਕੰਪਨੀ ਦੇ ਥਰੂ ਤੁਸੀਂ ਕਿੱਦਾਂ ਕੇਸ ਫਾਈਲ ਕਰ ਸਕਦੇ ਸੋ ਆ। ਕੀ ਕੋਰਸ ਆਫ ਐਕਸ਼ਨ ਆ ਉਹ ਲਿਆ ਹਾਂਜੀ। ਜਾ ਸਕਦਾ ਹੈ, ਉਹ ਇਸ ਦੇ ਵਿੱਚ ਜਿਹੜਾ ਉਹ ਦੱਸਦੇ ਆ। ਸੋ ਬਿਲਕੁਲ ਸਰੋਤਿਓ, ਦੇਖੋ ਕੋਵਿਡ ਦੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਨਹੀਂ ਸੀ ਪਤਾ ਉਸ ਦੇ ਬਾਰੇ ਥੋੜ੍ਹਾ ਸ਼ਾਇਦ ਲੋਕਾਂ ਨੂੰ ਜ਼ਿਆਦਾ ਪਤਾ ਲੱਗਾ। ਮੇਬੀ ਉਹਨਾਂ ਵਿੱਚੋਂ ਇੱਕ ਲੇਬਰ ਰਾਈਟਸ ਵਾਲੀਆਂ ਗੱਲਾਂ ਵੀ ਆ। ਸੋ ਤੁਸੀਂ ਇਸ ਮੁਲਕ ਦੇ ਵਿੱਚ ਆਏ ਆ, ਇੱਥੇ ਤੁਹਾਨੂੰ ਕਾਨੂੰਨ ਇਹੋ ਜਿਹੀਆਂ ਚੀਜ਼ਾਂ ਦੀ ਸੁਰੱਖਿਆ ਪ੍ਰਦਾਨ ਕਰਦਾ ਹੈ। ਸੋ ਆਪਣੇ ਹੱਕਾਂ ਨੂੰ ਪਛਾਣਦੇ ਹੋਏ ਜਿਹੜੇ ਤੁਹਾਡੇ ਹੱਕ ਆ ਉਹ ਬਣਦੀ ਹੋਈ ਚੀਜ਼ ਤੁਸੀਂ ਕਰਨੀ ਹੈ। ਤੁਸੀਂ ਮਿਹਨਤ ਕਰਕੇ ਪੈਸੇ ਕਮਾ ਰਹੇ ਹੋ, ਕੋਈ 2 ਨੰਬਰ ਦਾ ਕੰਮ ਥੋੜ੍ਹੀ ਕਰ ਰਹੇ ਆ ਵੀ ਤੁਸੀਂ ਮਿਹਨਤ ਕਰ ਰਹੇ ਆ, ਅਤੇ ਮਿਹਨਤ ਦੇ ਬਣਦੇ ਹੋਏ ਜੋ ਇੱਥੇ ਕਾਨੂੰਨ ਬਣੇ ਆ, ਜੋ ਤੁਹਾਡੇ ਹੈਗੀਆਂ ਤੁਹਾਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ, ਚਾਹੇ ਵਿਸਲ ਬਲੋਵਰ ਹੁੰਦਾ ਹੈ ਅਤੇ ਚਾਹੇ ਕੰਮ ਦਾ ਜਿਹੜਾ ਉਹ ਕਰਨ ਦਾ ਜਿਹੜਾ ਢੰਗ ਹੈਗਾ ਆ, ਜਾਂ ਕਿੱਦਾਂ ਦੀ ਉੱਥੇ ਸਥਿਤੀਆਂ ਹੈਗੀਆਂ, ਕਿ ਕਿੱਦਾਂ ਦੇ ਉਹਨਾਂ ਨੇ ਸਿਚੁਏਸ਼ਨ ਹੈਗੀ ਆ। ਸੋ ਸਾਰੀਆਂ ਚੀਜ਼ਾਂ ਦੇ ਲਈ ਤੁਹਾਡੇ ਰਾਈਟਸ ਹੈਗੇ ਆ। ਸੋ ਉਹਨਾਂ ਰਾਈਟਸ ਨੂੰ ਜਿਹੜਾ ਉਹ ਤੁਸੀਂ ਜ਼ਰੂਰ ਪਛਾਣੋ, ਉਸ ਦੇ ਬਾਰੇ ਖੁਦ ਵੀ ਆਪਸ ਦੇ ਵਿੱਚ ਵੀ ਗੱਲਬਾਤ ਕਰਿਆ ਕਰੋ। ਅਤੇ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਤੁਹਾਨੂੰ ਇਸ ਤਰੀਕੇ ਦੇ ਨਾਲ ਕੋਵਿਡ ਦੇ ਇੰਪੈਕਟ ਕਰਕੇ ਤੁਹਾਨੂੰ ਸਪਲੀਮੈਂਟ, ਮੁਆਵਜ਼ਾ, ਪੇਡ ਸਿਕ ਲੀਵ, ਜਾਂ ਮਜ਼ਦੂਰਾਂ ਨੂੰ ਲੈ ਕੇ ਵੈਸੇ ਲੀਵ ਆ, ਫੈਮਿਲੀ ਲੀਵ ਆ, ਜਾਂ ਪੇਡ ਫੈਮਿਲੀ ਲੀਵ ਆ, ਜਾਂ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਤੁਸੀਂ ਕੁਛ ਵੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਆ, ਤਾਂ ਤੁਸੀਂ ਜ਼ਰੂਰ ਜਿਹੜਾ ਜਕਾਰਾ ਵਾਲਿਆਂ ਦਾ ਇਹ ਲੇਬਰ ਰਾਈਟਸ ਇਨੀਸ਼ੀਏਟਿਵ ਹੈਗਾ ਆ, ਉਸ ਦੇ ਨਾਲ ਤੁਸੀਂ ਜੁੜੋ, ਉਹਨਾਂ ਨੂੰ ਆਪਣੀ ਜਿਹੜੀ ਸਥਿਤੀ ਦੇ ਬਾਰੇ ਦੱਸੋ, ਤਾਂ ਜੋ ਜਿਹੜੇ ਤੁਹਾਡੇ ਰਾਈਟਸ ਹੈਗੇ ਆ ਉਸ ਦੇ ਨਾਲ ਉਸ ਨੂੰ ਯੂਜ਼ ਕਰਦੇ ਹੋਏ ਤੁਹਾਡੀ ਜਿਹੜੀ ਇਸ ਦੇ ਵਿੱਚ ਜ਼ਰੂਰ ਮਦਦ ਕਰਨਗੇ। ਨਵਦੀਪ ਕੌਰ ਹੁਣਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ 559 549 38 98 559 549 3898 ਇਸ ਦੇ ਉੱਤੇ ਜਿਹੜੀ ਉਹ ਤੁਸੀਂ ਗੱਲ ਕਰ ਸਕਦੇ ਆ। ਜੀ ਨਵਦੀਪ, ਹੋਰ ਤੁਸੀਂ ਜਾਣ ਤੋਂ ਪਹਿਲਾਂ ਹੋਰ ਕੀ ਕੁਛ ਕਹਿਣਾ ਚਾਹੁੰਦੇ ਹੋ? ਯਾ ਬਸ ਇੱਦਾਂ ਹੀ ਕਿ ਆਪਾਂ ਜਿੱਦਾਂ ਹੁਣ ਭਾਜੀ ਨੇ ਕਿਹਾ ਕਿ ਆਪਾਂ ਕੰਮ ਕਰਦੇ ਹਾਂ, ਆਪਾਂ ਇੱਥੇ ਆਏ ਹਾਂ, ਇੱਥੇ ਲੀਗਲੀ ਜੋ ਕਰਦੇ ਵਾਈ ਹੈ ਨਾ, ਐਂਡ ਦੈਨ ਈਵਨ ਅਨਡਾਕੂਮੈਂਟਡ ਆ ਤਾਂ ਤੁਸੀਂ ਫਿਰ ਵੀ ਅੰਡਰ ਦਾ ਟੇਬਲ ਕਰਦੇ ਆ, ਫਿਰ ਵੀ ਤੁਹਾਡੇ ਹੱਕ ਆ ਇਸ ਕੰਟਰੀ 'ਚ, ਰਾਈਟ ਹੈ ਨਾ। ਐਂਡ ਇੱਥੇ ਸਟੇਟ ਬੈਨੀਫਿਟਸ ਕਾਫੀ ਹੈ ਜਿਹੜੇ ਆਪਾਂ ਲੈ ਸਕਦੇ ਹਾਂ। ਸੋ ਕਿਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਕੰਮ 'ਤੇ, ਜਾਂ ਫਿਰ ਤੁਹਾਨੂੰ ਸਟੇਟ ਬੈਨੀਫਿਟਸ ਅਪਲਾਈ ਕਰਨ ਦੀ ਜਿੱਦਾਂ STI, ਸਟੇਟ ਡਿਸੇਬਿਲਿਟੀ, ਅਨਐਮਪਲੋਇਮੈਂਟ, ਜਾਂ ਫਿਰ ਹੋਰ ਚੀਜ਼ਾਂ, ਰਾਈਟ, ਕੋਈ ਵੀ ਮਦਦ ਚਾਹੀਦੀ ਹੋਵੇ, ਅਸੀਂ ਇੱਥੇ ਹੈਗੇ ਹਾਂ। ਜ਼ਰੂਰ ਆਪਾਂ ਵੀ ਆਪਣਾ ਥੋੜ੍ਹਾ ਜਿਹਾ ਮੂਵਮੈਂਟ ਬਣਾਈਏ ਕਿ ਜਿੱਥੇ ਆਪਾਂ ਆਪਣੇ ਹੱਕਾਂ ਬਾਰੇ ਜਾਣੀਏ। ਇਹ ਜਿਹੜੇ ਤੁਹਾਡੇ ਹੱਕ ਆ, ਇਹ ਸਿਰਫ ਕੋਵਿਡ ਦੇ ਵਿੱਚ ਨਹੀਂ ਆ, ਇਹ ਇਸ ਸਾਲ ਦੇ ਵਿੱਚ ਨਹੀਂ ਆ, ਇਹ ਉੱਦਾਂ ਵੀ ਹੈਗੇ ਆ। ਜਿੱਦਾਂ ਹੈ ਨਾ SP 95 ਚਲੋ ਇਸ ਸਾਲ ਦੀ ਆ, ਪਰ ਇਹ ਤੋਂ ਬਾਅਦ ਜਿਹੜੇ ਬਾਕੀਆਂ ਚੀਜ਼ਾਂ ਆ, ਜਿੱਦਾਂ ਰਿਟੈਲੀਏਸ਼ਨ, ਕਿ ਤੁਹਾਡਾ ਜਿਹੜੇ ਬਦਲੇ ਲੈਂਦੇ ਆ ਤੁਹਾਡਾ ਇੰਪਲੋਇਰ, ਉਹ ਨਹੀਂ ਲੈ ਸਕਦਾ, ਜਾਂ ਫਿਰ ਤੁਹਾਡੇ ਕੰਮ ਦੇ ਹੱਕ ਆ ਉਹ ਆਲਵੇਸ ਰਹਿਣੇ ਆ, ਤਾਂ ਤੁਹਾਡੇ ਆ ਜਿਹੜੇ ਸਟੇਟ ਬੈਨੀਫਿਟਸ ਆ ਉਹ ਵੀ ਰਹਿਣੇ ਆ। ਸੋ ਇਹ ਆਪਾਂ ਜਾਣੀਏ, ਗਾਹਾਂ ਲਈ ਵੀ ਆਪਣੇ ਕੰਮ ਆਊਗੇ। ਤਾਂ ਜੇ ਤੁਹਾਡੇ ਕੋਲ ਕੋਈ ਵੀ ਅਗੇਨ ਸਵਾਲ ਹੋਵੇ, ਤੁਸੀਂ ਪਲੀਜ਼ ਸਾਨੂੰ ਕੰਟੈਕਟ ਕਰ ਲਿਓ 559 549 3898 ਤੇ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਜਕਾਰਾ ਵਾਲੇ ਬਹੁਤ ਵੱਖ-ਵੱਖ ਜਿਹੜੇ ਆ ਉਹ ਹਿੱਸਿਆਂ ਦੇ ਵਿੱਚ ਕਮਿਊਨਿਟੀ ਦੀ ਜਿਹੜੀ ਮਦਦ ਆ ਉਹ ਕਰਦੇ ਆ। ਸੋ ਜ਼ਰੂਰ ਇਹਨਾਂ ਦੇ ਬਾਰੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ, jakara.org ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਹੋਰ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਆ। ਬਹੁਤ ਬਹੁਤ ਸ਼ੁਕਰੀਆ ਨਵਦੀਪ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।